ਲੁਧਿਆਣਾ ਦੇ ਗਿੱਲ ਰੋਡ ਸਥਿਤ ਯੂਨਾਈਟਿਡ ਸਾਈਕਲ ਐਂਡ ਮੈਨੂਫੈਕਚਰਿੰਗ ਐਸੋਸੀਏਸ਼ਨ ਦੀ ਜਨਰਲ ਮੀਟਿੰਗ ਦੌਰਾਨ ਦੋ ਗਰੁੱਪ ਆਪਸ ਵਿੱਚ ਬਹਿਸਦੇ ਹੋਏ ਭਿੜ ਗਏ। ਇਸ ਦੌਰਾਨ ਧੱਕਾ-ਮੁੱਕੀ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਤੋਂ ਬਾਅਦ ਪ੍ਰਧਾਨ ਡੀਐਸ ਚਾਵਲਾ ਦੇ ਗਿਰਨ ਕਾਰਨ ਪੱਗ ਵੀ ਉਤਰ ਗਈ ਤੇ ਇਹ ਸਾਰੀ ਘਟਨਾ ਦੀ ਵੀਡੀਓ ਇਨੀ ਦਿਨੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਦੌਰਾਨ ਪ੍ਰਧਾਨ ਡੀਐਸ ਚਾਵਲਾ ਨੇ ਜਿੱਥੇ ਵੱਡੇ ਇਲਜ਼ਾਮ ਲਗਾਉਂਦੇ ਹੋਏ ਗੁਰਮੀਤ ਸਿੰਘ ਕੁੱਲਰ, ਚਰਨਜੀਤ ਵਿਸ਼ਵਕਰਮਾ ਅਤੇ ਅਵਤਾਰ ਸਿੰਘ ਭੋਗਲ ਤੋਂ ਇਲਾਵਾ ਹੋਰਨਾਂ ਮੈਂਬਰ ਦੇ ਉੱਤੇ ਜਾਨੋਂ ਮਾਰਨ ਦੇ ਦੋਸ਼ ਲਗਾਏ ਨੇ। ਉਹਨਾਂ ਨੇ ਕਿਹਾ ਕਿ ਕੁਝ ਗੁੰਡਾ ਅਨਸਰਾਂ ਨੇ ਮੇਰੇ ਨਾਲ ਧੱਕਾ-ਮੁੱਕੀ ਕੀਤੀ ਹੈ, ਜਿਸ ਤੋਂ ਬਾਅਦ ਦਸਤਾਰ ਦੀ ਬੇਅਦਬੀ ਹੋਈ ਹੈ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੋਲ ਮਾਮਲਾ ਵੀ ਦਰਜ ਕਰਾਉਣਗੇ ਅਤੇ ਐਸਜੀਪੀਸੀ ਨੂੰ ਵੀ ਇਸ ਦੀ ਸ਼ਿਕਾਇਤ ਕਰਨਗੇ। ਅੱਜ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰ ਐਸੋਸੀਏਸ਼ਨ ਦੇ 52ਵੀਂ ਐਨੂਅਲ ਜਨਰਲ ਮੀਟਿੰਗ ਹੋਈ ਹੈ, ਜਿਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਕਰੋਨਾ ਨਾਮਸ ਨੂੰ ਫਾਲੋ ਕਰਾਂਗੇ। ਮਾਨਯੋਗ ਕਮਿਸ਼ਨਰ ਸਾਹਿਬ ਨੇ ਇਹ ਪਰਮਿਸ਼ਨ ਦਿੱਤੀ ਹੈ ਕਿ ਤੁਸੀਂ 150 ਬੰਦੇ ਦੀ ਇਨਡੋਰ ਗੈਦਰਿੰਗ ਕਰ ਸਕਦੇ ਹੋ। ਉਹਨਾਂ ਦਾ ਹੁਕਮ ਮੈਨੂੰ ਵੀ ਆਇਆ ਵਾ। ਮੈਨੂੰ ਅੰਦਰ ਆਂਦੇ ਸਾਰੀ ਗੁਰਮੀਤ ਸਿੰਘ ਕੁਲਾਰ, ਅਵਤਾਰ ਸਿੰਘ ਭੋਗਲ, ਚਰਨਜੀਤ ਸਿੰਘ ਵਿਸ਼ਵਕਰਮਾ, ਇੰਦਰਜੀਤ ਸਿੰਘ ਨਵਯੁਗ, ਇਹਨਾਂ ਦੇ ਨਾਲ ਹੋਰ ਜਿਹੜੇ ਬੰਦੇ ਨਾਨ ਮੈਂਬਰ ਆਏ ਸੀਗੇ, ਨਾਲ ਇਹਨਾਂ ਨੇ ਉੱਥੇ ਗੁੰਡੇ ਬੁਲਾਏ ਹੋਏ ਸੀਗੇ, ਬਾਉਂਸਰ ਬੁਲਾਏ ਹੋਏ ਸੀਗੇ। ਉਹਨਾਂ ਨੇ ਮੈਨੂੰ ਬਾਹਰੋਂ ਕਹਿਤਾ ਸੀ ਵੀ ਤੁਹਾਨੂੰ ਅੱਜ ਮਾਰਦੇ ਮਾਰਦੇ ਬਾਹਰ ਲੈ ਕੇ ਜਾਣਾ ਵਾ। ਇਹਨਾਂ ਦੀ ਵਜ੍ਹਾ ਇਹ ਹੈ ਕਿ ਪਿਛਲੇ 2 ਸਾਲਾਂ ਦੇ ਵਿੱਚ ਇਹਨਾਂ ਨੇ ਉਹ ਘਪਲੇ ਕੀਤੇ ਹੋਏ ਸੀ ਬੈਲੈਂਸ ਸ਼ੀਟ ਦੇ ਵਿੱਚ, ਜਿਹਨੂੰ ਮੈਂ ਰੋਕਿਆ ਆ ਕੇ। ਐਸੋਸੀਏਸ਼ਨ ਦੇ ਸਟਾਫ ਨੂੰ ਪਰਸਨਲ ਯੂਜ਼ ਕਰਦੇ ਸੀਗੇ। ਇੱਥੇ ਬਹੁਤ ਸਾਰੇ ਕੈਸ਼ ਪੈਸੇ ਲੈ ਗਏ, ਜਿਨ੍ਹਾਂ ਨੂੰ ਮੇਰੇ ਰੋਕਣ ਕਰਕੇ ਮੇਰੇ ਖਿਲਾਫ ਹੋਏ। ਮੈਂ ਫਿਰ ਵੀ ਮੈਂਬਰਾਂ ਦੇ ਹਿੱਤਾਂ ਨੂੰ ਦੇਖਦੇ ਹੋਏ 2 ਸਾਲ ਮੈਂਬਰਾਂ ਦੀ ਸੇਵਾ ਕੀਤੀ। ਅੱਜ ਇਹ ਗੁੰਡਾਗਰਦੀ ਕਰਕੇ ਮੈਨੂੰ ਬੈਲੈਂਸ ਸ਼ੀਟ ਪਾਸ ਕਰਾਉਣ ਤੇ ਜ਼ੋਰ ਪਾਇਆ। ਅੱਜ ਨਾਨ ਮੈਂਬਰ ਅੰਦਰ ਬਿਠਾ ਕੇ ਜਿਹੜੀਆਂ ਧਮਕੀਆਂ ਦਿੱਤੀਆਂ ਗਈਆਂ, ਮੈਨੂੰ ਮਾਰਨ ਦੀ ਧਮਕੀ ਦਿੱਤੀ ਗਈ ਹੈ। ਪਹਿਲੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਜੇ ਮੈਨੂੰ ਆ ਦੇਖੋ ਮੇਰੇ ਇੱਥੇ ਸੱਟ ਮਾਰੀ ਗਈ ਹੈ, ਆ ਦੇਖੋ ਮੈਨੂੰ ਇੱਥੇ ਸੱਟ ਮਾਰੀ ਗਈ ਹੈ, ਮੇਰੀ ਦਸਤਾਰ ਦੀ ਬੇਇੱਜ਼ਤੀ। ਮੈਂ ਇੱਕ ਅੰਮ੍ਰਿਤਧਾਰੀ ਹਾਂ, ਅੰਮ੍ਰਿਤਧਾਰੀ ਸਿੱਖ ਦੀ ਇਹਨਾਂ ਨੇ ਦਸਤਾਰ ਉਤਾਰੀ ਹੈ। ਆ ਦੇਖੋ ਇਹਨਾਂ ਨੇ। ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਕਿ ਜਦੋਂ ਸਟੇਜ ਤੋਂ ਬਾਹਰੋਂ ਆਏ ਨੇ ਧੱਕਾ ਲੈ ਕੇ, ਦੇਖੋ ਜੇ ਪ੍ਰਸ਼ਾਸਨ ਨੇ ਜੋ ਹੁਕਮ ਕੀਤਾ, ਮੇਰਾ ਕੋਈ ਪਾਰਟ ਨਹੀਂ ਉਹਦੇ 'ਚ। ਕਿ ਮੈਂ ਡਿਪਟੀ ਕਮਿਸ਼ਨਰ ਜਾਂ ਕਮਿਸ਼ਨਰ ਆਫ ਪੁਲਿਸ ਜਾਂ ਚੀਫ ਮਿਨਿਸਟਰ ਦੇ ਕਿਸੇ ਹੁਕਮ ਦੀ ਉਲੰਘਣਾ ਕਰ ਸਕਦਾ ਵਾਂ? ਇਹਨਾਂ ਨੇ ਪ੍ਰੀ ਪਲਾਨ ਤਰੀਕੇ ਨਾਲ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਕਿੰਨੇ ਕੁ ਬੰਦਿਆਂ ਨੇ ਹਮਲਾ ਕੀਤਾ? ਇਹਨਾਂ ਮੇਰੇ ਨੇ 15 ਤੋਂ ਲੈ ਕੇ 20 ਬੰਦਿਆਂ ਨੇ, ਜਿਨ੍ਹਾਂ ਤੁਸੀਂ ਨਾਮ ਲੈ ਰਹੇ ਹੋ। ਇਸ ਤੋਂ ਇਲਾਵਾ ਉਹਨਾਂ ਦੇ ਨਾਲ ਬੰਦੇ ਆਏ ਸੀਗੇ। ਉਹਨਾਂ ਬੰਦਿਆਂ ਨੇ ਜਿਨ੍ਹਾਂ ਨੂੰ ਮੈਂ ਵੀਡੀਓ ਦੇਖ ਕੇ ਆਇਡੈਂਟੀਫਾਈ ਕਰ ਲਾਂਗਾ, ਸ਼ਾਇਦ 25 ਤੱਕ ਬੰਦੇ ਨੇ। ਉਹ ਕੀ ਮਾਮਲਾ ਦਰਜ ਕਰਾਉਂਗੇ ਤੁਸੀਂ? ਮਾਮਲਾ ਪੁਲਿਸ ਦਾ ਕੰਮ ਹੈ ਜੀ ਦਰਜ ਕਰਨਾ। ਮੈਂ ਹਰ ਇੱਕ ਉਸ ਇਨਸਾਨ ਨੂੰ ਜਿਹੜਾ ਉਧਰ ਆਪਣੇ ਉੱਤੇ ਲੱਗੇ ਇਲਜ਼ਾਮਾਂ ਤੋਂ ਬਚਦੇ ਹੋਏ ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਉਹ ਮੈਂਬਰਾਂ ਨੂੰ ਲੈਣ ਬਾਹਰ ਗਏ ਸਨ, ਪਰ ਜਦੋਂ ਆ ਕੇ ਦੇਖਿਆ ਤਾਂ ਇੱਥੇ ਮਾਹੌਲ ਖਰਾਬ ਹੋਇਆ, ਜਿਸ ਨੂੰ ਸ਼ਾਂਤ ਕਰਵਾਇਆ ਗਿਆ। ਉਹਨਾਂ ਨੇ ਕਿਹਾ ਕਿ ਸਾਡੇ ਉੱਤੇ ਲੱਗੇ ਇਲਜ਼ਾਮ ਸਰਾਸਰ ਗਲਤ ਨੇ। ਐਸੋਸੀਏਸ਼ਨ ਦੀ ਜਿਹੜੀ ਮੀਟਿੰਗ ਸੀਗੀ, ਉੱਥੇ ਤੁਸੀਂ ਮਾਹੌਲ ਖਰਾਬ ਕੀਤਾ, ਤੁਸੀਂ ਗੁੰਡਾਗਰਦੀ ਕੀਤੀ? ਨਹੀਂ, ਤੁਸੀਂ ਤੁਹਾਡੇ ਕੋਲ ਸਾਰੀਆਂ ਰਿਕਾਰਡਿੰਗਸ ਹੈਗੀਆਂ ਨੇ, ਕੋਈ ਗੁੰਡਾਗਰਦੀ ਨਹੀਂ ਹੋਈ। ਬਾਹਰ ਸਾਡੇ 100-150 ਮੈਂਬਰ ਖੜੇ ਸੀਗੇ, ਅਸੀਂ ਉਹਨਾਂ ਨੂੰ ਲੈ ਕੇ ਆਏ ਆ ਜਿਨ੍ਹਾਂ ਨੂੰ ਦਲਜੀਤ ਸਿੰਘ ਜੀ ਨੇ ਬਾਹਰ ਗੇਟ ਦੇ ਲੋਕ ਲਵਾਤਾ ਸੀ ਕਿ ਮੈਂ ਅੰਦਰ ਨਹੀਂ ਜਾਣ ਦੇਣੇ, ਕਿਉਂਕਿ ਜਿਹੜੇ ਮੈਂਬਰ ਆ ਸਾਡੇ ਉਹ ਬਹੁਤ ਸਤਿਕਾਰਯੋਗ ਆ। ਸਾਲ ਬਾਅਦ ਅਸੀਂ ਮਿਲਦੇ ਆ। ਅਸੀਂ ਤੁਸੀਂ ਦੇਖੋ ਕਿੱਡਾ ਵੱਡਾ ਅਰੇਂਜਮੈਂਟ ਕੀਤਾ ਸੀ। ਇਸ ਹਾਲ ਦੇ ਵਿੱਚ 150 ਦੇ ਕਰੀਬ ਕੁਰਸੀ ਲਗਾਈ ਸੀ ਔਰ ਬਾਹਰ ਅਸੀਂ 200 ਲਗਾਈ ਸੀ, ਪਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ 300 ਹੋ ਸਕਦਾ। ਠੀਕ ਹੈ, ਕਿਸੇ ਨੇ ਵੀ ਇਹਨਾਂ ਦੀ ਨਾ ਤਾਂ ਪਗੜੀ ਨੂੰ ਛਾਲਿਆ, ਨਾ ਹੀ ਇਹਨਾਂ ਦੀ ਪਗੜੀ ਉਤਾਰੀ ਆ। ਇਹ ਆਪਣੇ ਆਪ ਜਦੋਂ ਭੱਜੇ ਆ, ਕਿਸੇ ਨੂੰ ਧੱਕਾ ਮਾਰ ਕੇ ਭੱਜੇ ਆ। ਅਸੀਂ ਉੱਪਰੋਂ ਸਟੇਜ ਦਿਓ ਦੇਖਿਆ ਤਾਂ ਇਹ ਕਿਸੇ ਨੂੰ ਧੱਕਾ ਮਾਰ ਕੇ ਭੱਜੇ ਆ, ਤੇ ਭੱਜੇ ਤੇ ਪੈਰ ਅੜਕ ਗਿਆ ਤਾਂ ਹੇਠਾਂ ਗਿਰ ਗਏ ਤੇ ਇਹਨਾਂ ਦੀ ਜਿਹੜੀ ਆ ਉਹ ਪਗੜੀ ਲੈ ਗਈ ਆ। ਗੇਟ ਬੰਦ ਕਰਨ ਦਾ ਮਾਮਲਾ ਕੀ ਹੈ ਜੀ? ਉਹ ਇਹਨਾਂ ਨੇ ਬੰਦ ਕਰਾਤਾ ਸੀ ਕਿ ਮੈਂ ਅੰਦਰ ਮੈਂਬਰ ਨਹੀਂ ਜਾਣ ਦੇਣੇ।
ਕਿਉਂਕਿ ਇਹ ਆਪਣੀ ਡਿਕਟੇਟਰਸ਼ਿਪ ਉਹ ਤੁਹਾਡੇ ਤੇ ਘਪਲੇ ਦਾ ਇਲਜ਼ਾਮ ਲਗਾ ਰਹੇ ਨੇ। ਉਹ ਕਹਿੰਦੇ ਤੁਸੀਂ ਪਿਛਲੇ ਟਰਮ ਦੇ ਵਿੱਚ ਘਪਲੇ ਕੀਤੇ ਨੇ, ਉਹ ਘਪਲੇ ਉਜਾਗਰ ਕਰਨਾ ਚਾਹੁੰਦੇ ਸੀ ਜਿਹੜੀ ਕਿ ਤੁਸੀਂ ਉਹਨਾਂ ਨੂੰ ਤੁਸੀਂ ਦੇਖੋ ਇਹਨਾਂ ਨੂੰ 2 ਸਾਲ ਮਿਲੇ ਸੀ। ਇਹਨਾਂ ਨੇ ਪਿਛਲੇ 1967 ਤੋਂ ਜਿੰਨੇ ਵੀ ਪ੍ਰਧਾਨ ਬਣੇ ਆ, ਈਵਨ 2 ਵਾਰੀ ਇਹ ਆਪ ਵੀ ਖੁਦ ਪ੍ਰਧਾਨ ਬਣੇ ਆ, ਇਹਨਾਂ ਨੇ ਉਸ ਟਨਿਓਰ ਦੇ ਵਿੱਚ ਵੀ ਕੀਤਾ ਵੀ ਘਪਲੇ ਹੋਏ ਆ। ਮੇਰੀ ਟਨਿਓਰ ਦੇ ਵਿੱਚ ਵੀ, ਜਿਹੜੀ ਇਹਨਾਂ ਦੀ ਡੀਐਸ ਦਲਜੀਤ ਸਿੰਘ ਦੀ ਆਪਣੀ ਟਨਿਓਰ ਸੀ। ਸੋ ਮੈਂ ਇਹ ਗੱਲ ਕਰਦਾ ਕਿ ਇਹ ਮਤਲਬ ਜਦੋਂ ਵੀ ਐਸੋਸੀਏਸ਼ਨ ਦੇ ਵਿੱਚ ਪ੍ਰਧਾਨ ਬਣੇ ਆ, ਇਹਨਾਂ ਦੀ ਕਿਸੇ ਵੀ ਮੈਂਬਰ ਨਾਲ ਜਾਂ ਕਿਸੇ ਆਫਿਸ ਬੇਅਰਰ ਨਾਲ ਨਹੀਂ ਬਣ ਸਕੀ। ਉਹਨਾਂ ਦਾ ਕਹਿਣਾ 10-12 ਜਾਣਿਆਂ ਨੇ ਕੱਲ੍ਹ ਤੋਂ ਫੜ ਕੇ ਖਿੱਚਿਆ ਤੇ ਨਹੀਂ, ਤੁਸੀਂ ਉਹ ਵੀਡੀਓ ਹੈਗੀ, ਕਿਸੇ ਨੇ ਨਹੀਂ ਖਿੱਚਿਆ ਕਿਸੇ। ਲੁਧਿਆਣਾ ਤੋਂ ਪ੍ਰਦੀਪ ਭੰਡਾਰੀ, ਇੰਡੋਸ ਟੀਵੀ, ਆਸਟ੍ਰੇਲੀਆ।